ਇਹ ਇਸ ਤਰ੍ਹਾਂ ਜੀ ਇੱਥੇ ਤਾਂ ਇਸ ਤਰ੍ਹਾਂ ਆ ਕੇ ਲੱਗਦਾ ਆ ਬਈ ਜਿਸ ਤਰ੍ਹਾਂ ਦੂਜੇ ਪੰਜਾਬ ਦੇ ਵਿੱਚ ਆ ਗਏ ਨੇ, ਇੱਕ ਲਹਿੰਦਾ ਪੰਜਾਬ, ਇੱਕ ਚੜ੍ਹਦਾ ਪੰਜਾਬ ਤੇ ਇੱਕ ਬੇਕਰਸਫੀਲਡ ਦਾ ਪੰਜਾਬ। ਕਿ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੋਂ 20 ਰੁਪਏ ਦਾ ਲੰਗਰ ਚੱਲ ਰਿਹਾ ਹੈ, ਉਹਦਾ ਹੀ ਖਿਲਾਰਾ ਸਭ, ਉਹਦੀ ਸਿਸਟਮ ਹੈ ਸਾਰਾ, ਉਹੀ ਚੱਲ ਰਿਹਾ। ਅਸੀਂ ਕੁਝ ਨਹੀਂ ਪਾ ਰਹੇ, ਕੁਝ ਨਹੀਂ ਕੱਢ ਰਹੇ, ਉਸੇ ਦੀ ਕਿਰਪਾ ਦੇ ਨਾਲ ਚੱਲ ਰਿਹਾ ਤੇ ਉਹਨਾਂ ਦੇ ਗੁਰਪੁਰਬ ਮਨਾ ਰਹੇ ਹਾਂ। ਇਹ ਸੰਗਤ ਹਰ ਸਾਲ ਅਸੀਂ ਦੇਖਦੇ ਹਾਂ ਵੀ ਵੱਧਦੀ ਕਾਫੀ ਵੱਧ ਗਈ ਹੈ ਨਾ। ਸੰਗਤ ਦਾ ਬੜਾ ਜ਼ਿਆਦਾ ਉਤਸ਼ਾਹ ਆ ਤੇ ਸਾਰੀਆਂ ਹਮ ਕੇ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਪੁਰਖ ਮਨਾ ਰਹੀਆਂ। ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਵਧਾਈਆਂ ਹੋਣ ਜੀ। ਨੇੜੇ ਵਾਲੀ ਸਾਰੇ ਰਲ ਕੇ ਰਹਿਣ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਦੇ ਸਭ ਜੋ ਉਪਜੇ ਕੌਣ ਭਲੇ ਕਹੋ ਮੰਦੇ। पंजाबी रेडियो यूएसए सुन रहे साढ़े सत्कारयोग ਸਰੋਤੇ ਔਰ ਸਾਡੇ ਸੋਸ਼ਲ ਮੀਡੀਆ ਰਾਹੀਂ ਦੇਖ ਰਹੇ ਸਭ ਦਰਸ਼ਕਾਂ ਨੂੰ ਮਸੂਦ ਮਲੇਸ਼ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਉਹਨਾਂ ਦੇ ਇਸ ਸਮਾਗਮ ਤੇ ਜਿੱਥੇ ਕੱਲ ਗੁਰੂ ਘਰ ਤੋਂ ਬਾਕਾਇਦਾ ਨਗਰ ਕੀਰਤਨ ਜਿਹੜਾ ਉਹ ਬਾਹਰ ਨੂੰ ਜਾਏਗਾ, ਉੱਥੇ ਸਵਾਗਤ ਕਰਦਾ ਹੈ, ਜੀ ਆਇਆਂ ਨੂੰ ਕਹਿੰਦਾ ਹੈ। ਔਰ ਇਸ ਵੇਲੇ ਖੁਸ਼ੀ ਦੀ ਗੱਲ ਇਹ ਹੈ ਕਿ ਰੇਡੀਓ ਰਾਹੀਂ ਸਾਡੇ ਨਾਲ ਜੁੜਨ ਵਾਲੇ ਸਾਡੇ ਬਹੁਤ ਸਾਰੇ ਸਰੋਤੇ ਨੇ ਜਿਹੜੇ ਉਹ ਮੈਨੂੰ ਮਿਲ ਗਏ ਤੇ ਕਵਰੇਜ ਤੇ ਆਪਾਂ ਕਰ ਹੀ ਰਹੇ ਸਾਂ। ਸੋ ਜੀ ਕੀਤਾ ਕਿ ਉਹਨਾਂ ਨਾਲ ਕੀਤੀ ਗਈ ਗੱਲਬਾਤ ਜਿਹੜੀ ਉਹ ਆਪ ਸਭ ਤੱਕ ਪਹੁੰਚਦੀ ਕੀਤੀ ਜਾਏ। ਸੋ ਸਭ ਤੋਂ ਪਹਿਲਾਂ ਸਾਡੇ ਨਾਲ ਮੌਜੂਦ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਂ ਦੱਸਿਆ ਜੀ? ਸੁਖਵਿੰਦਰ ਸਿੰਘ ਜੀ। ਸੁਖਵਿੰਦਰ ਸਿੰਘ ਜੀ ਨੇ ਬਸ ਕਹਿ ਲਓ ਕਿ ਮੈਂ ਤਾਂ ਲੰਗਰ ਘਰ 'ਚ ਸਾਂ ਤੇ ਇਹਨਾਂ ਨੇ ਆਖਿਆ ਵੈਲਕਮ ਟੂ ਬੇਕਰਸਫੀਲਡ। ਮੈਂ ਕਿਹਾ ਇਹ ਕੌਣ ਜਿਹਨੇ ਨਾਂ ਲੈ ਕੇ ਸੱਦਿਆ। ਤੇ ਸੁਖਵਿੰਦਰ ਜੀ, ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹਾਂਗਾ ਕਿ ਇਹ ਸਮਾਗਮ ਦੇ ਜਿਹੜੇ ਮਾਮਲਾਤ ਨੇ ਇਹਨਾਂ ਬਾਰੇ ਕੋਈ ਥੋੜਾ ਜਿਹਾ ਸਾਡੇ ਸੁਣਨ ਵਾਲੇ ਦੇਖਣ ਵਾਲੇ ਜਿਹੜੇ ਉਹਨਾਂ ਨੂੰ ਜਾਣੂ ਕਰਾਓ, ਫਿਰ ਅਗਲੀ ਗੱਲ ਹੈ ਜਿਹੜੀ ਮੈਂ ਕਰਨਾ। ਮੈਂ ਬਾਕੀਆਂ ਨੂੰ ਵੀ ਪੁੱਛਣਾ, ਮੈਂ ਬਾਕੀਆਂ ਤੁਸੀਂ ਆਪਣੇ ਵਿਚਾਰ ਦੱਸੋ। ਅੱਛਾ ਜੀ ਜੀ, ਅੱਛਾ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਨਾਮ ਦੱਸੋ? ਅਮਰੀਕ ਸਿੰਘ ਅਠਵਾਲ। ਉਹ ਅਮਰੀਕ ਸਿੰਘ ਅਠਵਾਲ ਜੀ, ਇਹ ਤੇ ਮੇਰਾ ਖਿਆਲ ਹੈ ਕਿ ਬੇਕਰਸਫੀਲਡ 'ਚ ਹੀ ਹਾਂਜੀ। ਤੇ ਅਠਵਾਲ ਜੀ, ਮੇਰਾ ਤਾਂ ਜ਼ਾਹਿਰ ਹੈ ਕਿ ਆਪ ਸਭ ਦੇ ਰੂਬਰੂ ਇਹ ਪਹਿਲਾ ਕਹਿਣਾ ਚਾਹੀਦਾ ਕਿ ਜ਼ਰਾ ਆਮਣਾ ਸਾਹਮਣਾ ਹੈ। ਕੋਈ ਥੋੜਾ ਜਿਹਾ ਸੰਗਤ ਨੂੰ ਦੱਸੋ ਕਿ ਸਮਾਗਮ ਕਿਹੋ ਜਿਹੇ ਨੇ, ਅਪਰਾਲੇ ਕਿਹੋ ਜਿਹੇ ਨੇ, ਕੀ ਹੋਣ ਜਾ ਰਿਹਾ ਹੈ, ਤਾਂ ਜੀ ਉਹ ਜ਼ਿਹਨੀ ਤੌਰ 'ਤੇ ਤਿਆਰ ਰਹਿਣ। ਵੈਸੇ ਤੇ ਉਹ ਸਾਲ ਤੋਂ ਹੋਣ ਵਾਲੇ ਇਹ ਸਮਾਗਮ ਨੇ ਜਿਹੜੇ ਇਹਨਾਂ ਤੋਂ ਜਾਣੂ ਹੀ ਹੋਣਗੇ। ਇਹ ਜੀ ਅਸੀਂ ਹਰ ਸਾਲ ਅਕਤੂਬਰ ਦੇ ਲਾਸਟ ਵੀਕਐਂਡ ਸੰਡੇ ਨੂੰ ਨਗਰ ਕੀਰਤਨ ਕਰਦੇ ਹਾਂ, ਕੋਈ ਲਾਸਟ 7 ਈਅਰ ਤੋਂ ਜੀ ਜੀ। ਤੇ ਸੰਗਤ ਹਰ ਸਾਲ ਅਸੀਂ ਦੇਖਦੇ ਹਾਂ ਵੀ ਵੱਧਦੀ ਕਾਫੀ ਵੱਧ ਗਈ ਹੈ ਨਾ। ਸੰਗਤ ਦਾ ਬੜਾ ਜ਼ਿਆਦਾ ਉਤਸ਼ਾਹ ਆ ਤੇ ਸਾਰੀਆਂ ਹਮ ਕੇ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਪੁਰਖ ਮਨਾ ਰਹੀਆਂ। ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਵਧਾਈਆਂ ਹੋਣ ਜੀ। ਥੈਂਕ ਯੂ ਜੀ, ਥੈਂਕ ਯੂ। ਪੰਜਾਬੀ ਰੇਡੀਓ ਯੂਐਸਏ ਨੇ ਜਿੱਦਾਂ ਜੀਆਂ ਨੂੰ ਜੋੜਿਆ, ਉਸ ਬਾਰੇ ਕੁਝ ਕਹਿਣਾ ਚਾਹੋਗੇ? ਇਹ ਜੀ ਆਪਣੇ ਗਾਂ ਅਸੀਂ ਇੱਧਰ ਸਾਡੇ ਰਾਣਾ ਸਾਹਿਬ ਨੂੰ ਪੁੱਛੋ। ਜੀ ਮੈਂ ਉਧਰ ਕਰਨਾ, ਮੈਂ ਪਹਿਲਾਂ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਆਪਣੇ ਵਿਚਾਰ ਤੁਸੀਂ ਦੱਸਣਾ, ਪਹਿਲਾਂ ਤੇ ਨਾਂ ਦੱਸੋ ਆਪਣਾ। ਮੇਰਾ ਨਾਮ ਜਸਵੀਰ ਸਿੰਘ ਖਾਲਸਾ ਜੀ। ਜਸਵੀਰ ਸਿੰਘ ਖਾਲਸਾ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਸਾਰੀ ਸੰਗਤ ਨੂੰ ਇਹ ਕਹਿਣਾ, ਮੈਂ ਲੱਖ ਵਧਾਈ ਹੋਵੇ ਮੇਰੇ ਵੱਲੋਂ ਸਾਰੀ ਸੰਗਤ ਨੂੰ ਜੀ। ਤੇ ਮਤਲਬ ਸਾਰੀ ਸੰਗਤ ਮਤਲਬ ਉਤਸ਼ਾਹ ਨਾਲ ਪਹੁੰਚੇ ਇੱਥੇ ਤੇ ਆਪਣੀਆਂ ਖੁਸ਼ੀਆਂ ਨੂੰ ਮੁੱਖ ਰੱਖ ਕੇ ਤਾਂ ਮਤਲਬ ਸਾਰੇ ਹਾਜ਼ਰੀ ਭਰਨ। ਕੀ ਬਾਤ ਹੈ, ਕੀ ਬਾਤ ਹੈ। ਧੰਨਵਾਦ ਆਪ ਜੀ ਦਾ। ਉਧਰ ਚਲੇ ਚੱਲਦੇ ਹਾਂ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਂ ਦੱਸੋ ਜੀ। ਮੇਰਾ ਨਾਮ ਜੀ ਸੁਖਵਿੰਦਰ ਸਿੰਘ ਰੰਗੀ ਆ ਜੀ। ਰੰਗੀ ਜੀ, ਕੀ ਹਾਲ ਚਾਲ ਹੈ? ਠੀਕ ਆ ਜੀ, ਸਭ ਠੀਕ ਠਾਕ ਹੈ ਜੀ। ਇਹ ਮਾਹੌਲ ਸਾਰਾ ਦੇਖ ਕੇ ਅੰਦਰ ਮਨ ਦੇ ਅੰਦਰ ਜੋ ਇੱਕ ਕਹਿ ਲਵੋ ਕਿ ਰੀਝ ਹੈ, ਉਹਨਾਂ ਨੂੰ ਜ਼ਰਾ ਅੱਖਰਾਂ ਦਾ ਰੂਪ ਦਿਆ ਜੇ, ਸ਼ਬਦਾਂ ਦਾ ਰੂਪ ਦਿਆ ਜੇ ਔਰ ਸਾਡੇ ਸੁਣਨ ਵਾਲਿਆਂ ਦੇ ਰੂਬਰੂ ਕਰਿਆ ਜੇ। ਹਾਂਜੀ, ਸਭ ਤੋਂ ਪਹਿਲਾਂ ਜੀ ਮੈਂ ਪੰਜਾਬੀ ਰੇਡੀਓ ਦਾ ਧੰਨਵਾਦੀ ਹਾਂ ਵੀ ਉਹਨਾਂ ਨੇ ਉਰੇ ਆ ਕੇ ਸਾਡੇ ਸਾਡੇ ਹੌਸਲੇ ਵਧਾਏ, ਵੀ ਉਹਨਾਂ ਨੇ ਸਾਡਾ ਪ੍ਰੋਗਰਾਮ ਕਵਰੇਜ ਕੀਤਾ ਔਰ ਸੰਗਤਾਂ ਦੇ ਰੂਬਰੂ ਕੀਤਾ। ਤੇ ਅਸੀਂ ਦੂਜਾ ਧੰਨਵਾਦ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਤੇ ਜਿੰਨੀ ਸੰਗਤ ਆਈ ਹੈ ਉਹਨਾਂ ਦਾ ਧੰਨਵਾਦ ਕਰਦੇ ਹਾਂ। ਸਾਨੂੰ ਉਮੀਦ ਹੈ ਕੱਲ੍ਹ ਨੂੰ ਜਦੋਂ ਨਗਰ ਕੀਰਤਨ ਆਰੰਭ ਹੋਣਾ, ਇਸ ਤੋਂ ਵੀ ਜ਼ਿਆਦਾ ਸੰਗਤ ਆਊਗੀ। ਰੱਬ ਚਾਹਿਆ, ਰੱਬ ਚਾਹਿਆ। ਹਾਂਜੀ, ਬਾਕੀ ਮਕਸੂਦ ਮੱਲੀ ਜੀ ਦਾ ਅਸੀਂ ਬਹੁਤ ਧੰਨਵਾਦੀ ਹਾਂ। ਅਸੀਂ ਇਹਨਾਂ ਨੂੰ ਹਮੇਸ਼ਾ ਹੀ ਰੇਡੀਓ ਤੇ ਸੁਣਦੇ ਰਹਿੰਦੇ ਹਾਂ, ਇਹਨਾਂ ਦੀ ਮਿੱਠੀ ਆਵਾਜ਼ ਤੇ ਐਨ ਪੰਜਾਬੀ ਪਿਓਰ। ਤੇ ਅੱਜ ਅਸੀਂ ਦੇਖ ਵੀ ਲਿਆ ਤੇ ਬਹੁਤ ਧੰਨਵਾਦੀ ਹਾਂ ਅਸੀਂ। ਇੱਕ ਸਾਨੂੰ ਦੋਨਾਂ ਪੰਜਾਬਾਂ ਨੂੰ, ਕੀ ਪਾਕਿਸਤਾਨ ਤੇ ਇੱਕ ਪੰਜਾਬ ਦਾ, ਚੜ੍ਹਦੇ ਪੰਜਾਬ ਦਾ, ਇਹ ਹਮੇਸ਼ਾ ਹੀ ਇਹ ਜੋੜ ਕੇ ਰੱਖਦੇ ਹਾਂ ਔਰ ਸਾਡੀਆਂ ਸਾਂਝਾਂ ਹੋਰ ਵਧਾਉਂਦੇ ਹਾਂ। ਸਾਨੂੰ ਇੱਕ ਟਾਈਮ ਐਂ ਲੱਗਦਾ ਵੀ ਅਸੀਂ ਕਦੋਂ ਫੇਰ ਇਕੱਠੇ ਹੋ ਜਾਈਏ।
ਕੀ ਬਾਤ ਹੈ, ਧੰਨ ਭਾਗ ਮੇਰੇ ਕਿ ਇਹੋ ਜਿਹੀਆਂ ਰੂਹਾਂ ਨੇ ਜਿਹੜੀਆਂ ਉਹ ਰੱਬ ਟਕਰਾ ਦਿੱਤੀਆਂ। ਮੈਂ ਸਮਝਦਾ ਕਿ ਬਾਬੇ ਦੀ ਇਹ ਸੇਵਾ ਹੈ ਜਿਹੜੀ, ਇਹ ਸੇਵਾ ਬਦਲੇ ਆਪ ਜੀ ਨੇ ਜਿਹੜੇ ਉਹ ਮਿਲ ਗਏ, ਜਿਹੜੇ ਥੋੜੇ ਨੂੰ ਵੀ ਬਹੁਤਾ ਜਾਣਦੇ ਨੇ। ਬਹੁਤ ਧੰਨਵਾਦ ਹੈ ਆਪ ਦਾ, ਬਹੁਤ ਧੰਨਵਾਦ। ਥੈਂਕ ਯੂ ਜੀ, ਧੰਨਵਾਦ ਜੀ, ਸਾਰੀ ਬੇਕਰਸਫੀਲਡ ਦੀ ਸੰਗਤ ਦਾ ਧੰਨਵਾਦੀ ਹਾਂ। ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਬਿਹਤਰ ਕਰਨ ਜਾ ਰਹੇ ਹਾਂ। ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਬਿਲਡਿੰਗ ਦੀ ਤਿਆਰੀ ਆਰੰਭ ਕਰਨ ਜਾ ਰਹੇ ਹਾਂ ਅਗਲੇ ਸਾਲ ਤੋਂ। ਤੇ ਅਸੀਂ ਹੋਰ ਸੰਗਤ ਦੇ ਵੀ ਸੁਝਾਅ ਲਵਾਂਗੇ ਵੀ ਅਸੀਂ ਸੰਗਤ ਦੀ ਕਿਵੇਂ ਸੇਵਾ ਕਰ ਸਕੀਏ ਤੇ ਹੋਰ ਵਧੀਆ ਪ੍ਰਬੰਧ ਕਿਵੇਂ ਹੋ ਸਕਣ। ਤੇ ਆਉਣ ਵਾਲੇ ਸਮੇਂ 'ਚ ਅਸੀਂ ਰੇਡੀਓ ਪੰਜਾਬ ਨੂੰ, ਪੰਜਾਬੀ ਨੂੰ ਅਸੀਂ ਫੇਰ ਨਿਊਦਾ ਦੇਵਾਂਗੇ। ਅਗਲੇ ਸਾਲ ਆ ਕੇ ਤੁਸੀਂ ਹੋਰ ਬਿਹਤਰ ਸਾਡਾ ਪ੍ਰੋਗਰਾਮ ਦੇਖੋਗੇ। ਤੇ ਸਾਡੇ ਸਾਰੇ ਪ੍ਰਬੰਧਕ ਵੀਰਾਂ ਦਾ ਜੋ ਸਾਨੂੰ ਹਮੇਸ਼ਾ ਹੀ ਸਾਥ ਦਿੰਦੇ ਨੇ, ਸਾਡੇ ਪ੍ਰਧਾਨ ਜੀ ਸੁਖਵਿੰਦਰ ਸਿੰਘ ਅਟਵਾਲ, ਜੋ ਕਿ ਇਹ ਪਿਛਲੇ ਸਾਲ ਤੋਂ ਸੇਵਾ ਨਿਭਾ ਰਹੇ ਨੇ 2 ਸਾਲਾਂ ਤੋਂ। ਤੇ ਇੱਧਰ ਮੇਰੇ ਵੱਡੇ ਵੀਰ ਅਮਰੀਕ ਸਿੰਘ ਜੀ ਅਟਵਾਲ, ਜੋ ਹਮੇਸ਼ਾ ਹੀ ਮੋਹਰੀ ਹੋ ਕੇ ਸੇਵਾ ਦੇ ਵਿੱਚ ਵੀ ਔਰ ਸਾਡੇ ਹੌਸਲੇ ਬੁਲੰਦ ਕਰਦੇ ਰਹਿੰਦੇ ਆ। ਦਾਸ ਗੁਰੂ ਘਰ ਦਾ ਸੈਕਟਰੀ ਸੁਖਵਿੰਦਰ ਸਿੰਘ ਰੰਗੀ ਔਰ ਮੇਰੇ ਵੀਰ ਜੋ ਸਿਆਡਲ ਤੋਂ ਇੱਥੇ ਪਧਾਰੇ ਹੋਏ ਨੇ, ਹਮੇਸ਼ਾ ਦੀ ਤਰ੍ਹਾਂ ਇਹ ਵੀ ਸੇਵਾ ਦੇ ਵਿੱਚ ਸਾਡੇ ਨਾਲ ਜੁੜੇ ਰਹਿੰਦੇ ਨੇ। ਤੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਕਿਉਂਕਿ ਸਿਆਡਲ ਤੋਂ ਇਹ ਰੌਣਕਾਂ ਵਧਾਉਣ ਤੇ ਸਾਨੂੰ ਹੌਸਲਾ ਦੇਣ ਉਰੇ ਪਹੁੰਚੇ ਨੇ। ਮੱਲੀ ਮਸੂਦ ਜੀ, ਤੁਹਾਨੂੰ ਮੈਂ ਤੁਹਾਡਾ ਦੁਬਾਰਾ ਫੇਰ ਧੰਨਵਾਦ ਕਰਦਾ। ਧੰਨਵਾਦ ਜੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਜੀ, ਸਿਆਡਲ ਵਾਲਿਓ, ਕੀ ਹਾਲ ਚਾਲ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਨਾਂ ਦੱਸਿਆ ਜੀ? ਨਾਂ ਜੀ ਤੇਜਿੰਦਰ ਸਿੰਘ। ਤੇਜਿੰਦਰ ਜੀ, ਜਿੱਦਾਂ ਤੇ ਜੀਆਂ ਨੇ ਤੁਹਾਡਾ ਚਰਚਾ ਕੀਤਾ ਹੈ, ਮੈਂ ਹੁਣ ਸਿਰਫ ਇੰਨਾ ਹੀ ਪੁੱਛਣਾ ਚਾਹੂੰਗਾ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਉਹਨਾਂ ਗੱਲਾਂ ਤੋਂ ਅੱਗੇ ਟੋਰਾ ਕਿੱਦਾਂ ਦਓਗੇ? ਇਹ ਇਸ ਤਰ੍ਹਾਂ ਜੀ, ਇੱਥੇ ਤਾਂ ਇਸ ਤਰ੍ਹਾਂ ਆ ਕੇ ਲੱਗਦਾ ਆ ਬਈ ਜਿਸ ਤਰ੍ਹਾਂ ਦੂਜੇ ਪੰਜਾਬ ਦੇ ਵਿੱਚ ਆ ਗਏ ਹੁੰਦੇ ਆ। ਇੱਕ ਲਹਿੰਦਾ ਪੰਜਾਬ, ਇੱਕ ਚੜ੍ਹਦਾ ਪੰਜਾਬ ਤੇ ਇੱਕ ਬੇਕਰਸਫੀਲਡ ਦਾ ਪੰਜਾਬ। ਪਹਿਲਾਂ ਅਸੀਂ ਇੱਥੇ ਹੀ ਰਹਿੰਦੇ ਸੀਗੇ, ਪਰ ਬਾਅਦ ਵਿੱਚ ਅਸੀਂ ਸਿਆਟਲ ਮੂਵ ਹੋ ਗਏ। ਪਰ ਇਹਦੇ ਨਾਲ ਨਾਲ ਅੱਜ ਇੱਥੇ ਜੋ ਫਲੋਟ ਸਜਣੇ ਆ ਜਾਂ ਕੁਛ ਵੀ ਆ, ਉਹਨਾਂ ਦੇ ਵਿੱਚ ਜਿੱਥੇ ਸ਼ਹੀਦਾਂ ਸਿੰਘਾਂ ਦੀ ਤੇ ਕੌਮ ਦੀ ਆਜ਼ਾਦੀ ਦੀ ਗੱਲ ਹੋਣੀ ਆ, ਉੱਥੇ ਸਾਰੀ ਕੌਮ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ। ਕੱਲ੍ਹ ਨੂੰ 29 ਤਰੀਕ ਨੂੰ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਰੈਫਰੈਂਡਮ ਦੀਆਂ ਵੋਟਾਂ ਪਾ ਰਹੀਆਂ। ਆਪਣੇ ਸਾਰੇ ਰਿਸ਼ਤੇਦਾਰਾਂ ਨੂੰ, ਭੈਣਾਂ ਭਾਈਆਂ ਨੂੰ ਕਾਲਾਂ ਕਰੋ ਤਾਂ ਕਿ ਵੱਧ ਤੋਂ ਵੱਧ ਵੋਟਾਂ ਪੈਣ ਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਜੋ ਕੁਰਬਾਨੀ ਆ ਉਹ ਵਿਰਥੀ ਨਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਪੰਜਾਬੀ ਰੇਡੀਓ USA ਇਸ ਰੌਣਕ ਭਰੇ ਸਾਰੇ ਸਮਾਗਮ ਨੇ ਜਿਹੜੇ ਉਹਨਾਂ ਤੋਂ ਤੁਹਾਨੂੰ ਅਪਡੇਟ ਕਰਦਾ ਰਹੇਗਾ। ਸੋ ਫਿਲਹਾਲ ਲਈ ਇੰਨਾ ਹੀ, ਮਿਲਨੇ ਆ ਬੜੀ ਛੇਤੀ ਅਗਲੀ ਕਵਰੇਜ ਦੇ ਨਾਲ। ਜੁੜੇ ਰਹਿਣਾ ਪੰਜਾਬੀ ਰੇਡੀਓ USA ਨੂੰ। ਜੀ ਪੰਜਾਬੀ ਰੇਡੀਓ USA ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਕਰਦਾ ਹੈ ਇੱਕ ਵਾਰ ਫੇਰ ਬੇਕਰਸਫੀਲਡ ਗੁਰੂ ਘਰ ਦੇ ਵਿੱਚ। ਤੇ ਇਸ ਵੇਲੇ ਜਨਾਬ ਲੰਗਰ ਦੇ ਜਿਹੜੇ ਕੜਾਹ ਚੜੇ ਹੋਏ ਨੇ, ਜਿਹੜੀਆਂ ਖੁਸ਼ਬੂਆਂ ਉੱਠ ਰਹੀਆਂ ਆ, ਜੋ ਤੜਕੇ ਦੇ ਸਵਾਦ ਨੇ ਜਿਹੜੇ ਉਹ ਨਾਲ ਸਾਹ ਦੇ ਨਸਣ ਭਜਣ ਡੇ ਨੇ। ਇਸ ਪਾਸੇ ਚਾਹ ਦੇ ਉਬਾਲੇ ਨੇ ਜਿਹੜੇ ਉਹਨਾਂ ਜੋ ਮਾਹੌਲ ਬਣਾਇਆ ਹੋਇਆ ਆ। ਇਹ ਸਭ ਜਿਹੜੀ ਸੇਵਾ ਹੈ ਇਹਦੇ ਵਿੱਚ ਸੱਜਣ ਸਿੰਘ ਜੀ ਨੇ ਜਿਹੜੇ ਉਹ ਮੋਰੇ ਨੇ ਜੀ। ਸਤਿ ਸ਼੍ਰੀ ਅਕਾਲ ਸੱਜਣ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਹਿੰਦੇ ਨੇ ਕਿ ਬਾਬੇ ਦਾ ਲੰਗਰ ਜਦੋਂ ਵੰਡੀਏ ਅੰਦਰ ਇੱਕ ਚਾਹ ਆ ਜਿਹੜਾ ਉਹ ਐ ਪੁੰਗਰਦਾ ਹੈ ਤਾਂ ਹੁੰਦਾ ਆ। ਮੈਂ ਕੁਝ ਨਹੀਂ ਬੋਲਾਂਗਾ, ਮੈਂ ਚਾਹਾਂਗਾ ਉਹ ਜਜ਼ਬਾਤ ਨੇ ਜਿਹੜੇ ਉਹਨਾਂ ਨੂੰ ਸ਼ਬਦਾਂ ਦਾ ਰੂਪ ਦੇ ਕੇ ਆਪ ਜੀ ਖੁਦ ਸਾਡੇ ਜਿਹੜੇ ਦਰਸ਼ਕ ਨੇ, ਸਾਡੇ ਜਿਹੜੇ ਸਰੋਤੇ ਨੇ, ਉਹਨਾਂ ਨੂੰ ਦੱਸੋ। ਦੇਖੋ ਜੀ, ਇਹ 'ਚ ਕੋਈ ਸ਼ੱਕ ਨਹੀਂਗਾ ਕਿ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੋਂ 20 ਰੁਪਏ ਦਾ ਲੰਗਰ ਚੱਲ ਰਿਹਾ ਹੈ। ਉਹਦਾ ਹੀ ਖਿਲਾਰਾ ਸਭ, ਉਹਦੀ ਸਿਸਟਮ ਹੈ ਸਾਰਾ, ਉਹੀ ਚੱਲ ਰਿਹਾ। ਅਸੀਂ ਕੁਝ ਨਹੀਂ ਪਾ ਰਹੇ, ਕੁਝ ਨਹੀਂ ਕੱਢ ਰਹੇ, ਉਸੇ ਦੀ ਕਿਰਪਾ ਦੇ ਨਾਲ ਚੱਲ ਰਿਹਾ ਤੇ ਉਹਨਾਂ ਦੇ ਗੁਰਪੁਰਬ ਮਨਾ ਰਹੇ ਹਾਂ। ਕਿਆ ਕਹਿੰਦੇ ਕੋਈ ਸੰਗਤਾਂ ਨੇ ਜਿਹੜੀਆਂ ਉਹਨਾਂ ਨੂੰ ਕਿਸ ਤਰ੍ਹਾਂ ਦਓਗੇ? ਬਸ ਇਹੀ ਸੁਣਾਇਆ ਜੀ, ਗੁਰੂ ਘਰ ਆਓ, ਮੱਥੇ ਟੇਕੋ, ਲੰਗਰ ਛਕੋ। ਬਾਕੀ ਸਾਡੇ ਜਿਹੜੇ ਵੀਰ ਸਾਰੇ ਨੇ, ਆ ਘੁੰਮਣ ਵੀਰ ਨੇ, ਮਲਤਾਨੀ ਵੀਰ ਜੀ ਨੇ, ਹੋਰ ਮੈਂ ਕਹਿੰਦਾ ਵੀ ਸਿੰਘਾਂ ਨੇ 10 ਦਿਨ ਤੋਂ ਟਰੱਕ ਖਿਲਾਰੇ ਹੋਏ ਨੇ ਆਪਾਂ। ਔਰ ਹਰੇਕ ਬੰਦੇ ਨੇ ਕੰਮ ਛੱਡ ਕੇ ਗੁਰੂ ਘਰ ਦੇ ਵਿੱਚ ਬਕਾਇਦਾ ਸਵੇਰ 5 ਵਜੇ ਤੋਂ ਲੈ ਕੇ 11-12 ਵਜੇ ਤੱਕ ਸੇਵਾ ਕਰਦੇ ਨੇ ਜੀ। ਹਰੇਕ ਸਿੰਘ ਦਾ ਧੰਨਵਾਦ ਹੈ, ਹਰੇਕ ਸੰਗਤ ਦਾ, ਸੇਵਾਦਾਰਾਂ ਦਾ, ਸਾਰਿਆਂ ਦਾ ਧੰਨਵਾਦ ਹੈ ਜੀ। ਅਸੀਂ ਸਭ ਦਾ ਧੰਨਵਾਦ ਕਰਦੇ ਹਾਂ। ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜਜ਼ਬਾ ਹੋਵੇ ਤੇ ਇਹ ਹੋਵੇ ਜੋ ਸੱਜਣ ਸਿੰਘ ਜੀ ਨੇ ਬਿਆਨ ਕੀਤਾ ਔਰ ਜੋ ਉਹਨਾਂ ਨੇ ਸੰਗਤਾਂ ਨੂੰ ਸੁਣਾ ਦਿੱਤਾ। ਸੋ ਇਹੋ ਜਿਹੇ ਵਿਚਾਰ, ਇਹੋ ਜਿਹੇ ਮੰਜ਼ਰ ਨੇ ਜਿਹੜੇ ਇਹ ਲੈ ਕੇ ਪੰਜਾਬੀ ਰੇਡੀਓ USA ਤੁਹਾਡੇ ਰੂਬਰੂ ਹੁੰਦਾ ਰਹੇਗਾ। ਪਰ ਤੁਸੀਂ ਵੀ ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ। ਹੁਣ ਤੱਕ ਲਈ ਡਿਜੀਟਲ ਟੀਮ ਦੇ ਨਾਲ ਮਸੂਦ ਮੱਲੀ ਦੇ ਕੋਲ ਇਹੋ ਕੁਛ ਹੋਰ ਦੇ ਨਾਲ ਫਿਰ ਮਿਲਨੇ ਆ।
ਪੰਜਾਬੀ ਰੇਡੀਓ USA ਇੱਕ ਵਾਰ ਫਿਰ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਕਰਦਾ ਹੈ ਗੁਰਦੁਆਰਾ ਬੇਕਰਸਫੀਲਡ 'ਚ, ਜਿੱਥੇ ਇਸ ਵੇਲੇ ਸੰਗਤਾਂ ਜੋਸ਼ ਦੇ ਨਾਲ ਹਮਾ ਕੇ ਆਪੋ ਆਪਣੀ ਸੇਵਾ ਦੇ ਵਿੱਚ ਜੁੜੀਆਂ ਹੋਈਆਂ ਨੇ। ਸੋ ਬਹੁਤ ਸਾਰੇ ਜੀ ਜੋ ਇਹਨਾਂ ਉਪਰਾਲਿਆਂ ਦਾ ਹਿੱਸਾ ਨੇ, ਜੋ ਸੇਵਾ ਦੇ ਵਿੱਚ ਜੁੜੇ ਹੋਏ ਨੇ, ਆਓ ਉਹਨਾਂ ਨਾਲ ਗੱਲਬਾਤ ਕਰਨਾ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਂ ਦੱਸਣਾ ਆਪਣਾ? ਬਲਵਿੰਦਰ ਸਿੰਘ ਜੀ। ਬਲਵਿੰਦਰ ਸਿੰਘ ਜੀ, ਕੀ ਮਹਿਸੂਸ ਕਰ ਰਹੇ ਜੀ? ਪਹਿਲਾਂ ਤੇ ਆਪ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ ਮੇਰੇ ਵੱਲੋਂ ਸਾਰੀ ਸੰਗਤ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ, ਮੁਬਾਰਕਾਂ ਜੀ। ਜੀ ਥੈਂਕ ਯੂ ਜੀ। ਤੇ ਸੇਵਾ ਦੇ ਵਿੱਚ ਜੁੜੇ ਹੋਏ ਹੋ, ਸੰਗਤਾਂ ਨੂੰ ਕੀ ਸੁਣਾ ਦਵੋਗੇ? ਰੀਚ ਤੇ ਹਰ ਕਿਸੇ ਦੀ ਹੁੰਦੀ। ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਸਾਡੇ ਨਾਲ ਸਾਰੇ ਜਾਣੇ ਆਉਣ, ਸੇਵਾ ਕਰਾਉਣ ਵੱਧ ਤੋਂ ਵੱਧ। ਚਲੋ ਧੰਨਵਾਦ ਜੀ, ਧੰਨਵਾਦ। ਅੱਛਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਨਾਂ ਦੱਸਣਾ? ਸਰਬਜੀਤ ਸਿੰਘ ਆ ਜੀ। ਅੱਛਾ ਸਰਬਜੀਤ ਜੀ, ਮੈਂ ਕਦੋਂ ਦਾ ਵੇਖਣ ਡਿਆ ਪੇੜਿਆਂ ਤੋਂ, ਤੁਹਾਨੂੰ ਪਰਾਂ ਕਿਉਂ ਕੀਤਾ ਉਹਨਾਂ? ਭਾਜੀ ਇਹ ਮੁੰਡੇ ਇਹਨਾਂ ਨੂੰ ਹੁਣ ਦਿੱਤਾ ਮੌਕਾ ਨਾ, ਪਹਿਲਾਂ ਅਸੀਂ ਲਾ ਹਟੇ ਆ। ਬਹੁਤ ਖੁਸ਼ੀ ਹੁੰਦੀ ਹੈ ਜਦੋਂ ਵੱਧ ਚੜ ਕੇ ਸਾਰੇ ਸੇਵਾ ਕਰਦੇ ਨੇ ਔਰ ਇੱਕ ਦੂਜੇ ਕੋਲੋਂ ਖੋਣ ਲੱਗਦੇ ਨੇ ਕਿ ਨਹੀਂ ਇਹ ਕੰਮ ਮੈਂ ਕਰਨਾ। ਵੇਖੋ ਕਿ ਅੱਗੋਂ ਪਿੱਛੋਂ ਅਸੀਂ ਕੰਮ ਵਾਸਤੇ ਕਹਿੰਦੇ ਆ ਕਿ ਜਾਨ ਛੁੱਟ ਜੇ। ਇਹ ਬਾਬੇ ਦੇ ਦਰ ਦਾ ਉਹ ਕੰਮ ਹੈ ਜਿਹਦੇ 'ਚ ਅਸੀਂ ਕਹਿੰਦੇ ਕਿ ਮੈਨੂੰ ਸੇਵਾ ਦਾ ਮੌਕਾ ਲਵੇ। ਬਹੁਤ ਭਜਦਾ ਜੀ, ਉਧਰ ਮਾਰਿਓ ਕੈਮਰਾ ਮਾੜਾ ਜਿਹਾ, ਉਹ ਬਹੁਤ ਭਜਦਾ ਬੰਦਾ। ਨਹੀਂ ਉਹ ਤੇ ਬਹਿਣ ਖਲੋਣ ਡੇ ਨੇ। ਤੇ ਕੀ ਸੁਣਾ ਹੈ ਆਪ ਜੀ ਦਾ? ਇਹੀ ਸੁਣਾ ਹੈ ਜੀ, ਸਾਰੇ ਆਉਣ, ਵੱਧ ਚੜ ਕੇ ਹਿੱਸਾ ਲੈਣ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ, ਵੱਧ ਚੜ ਕੇ ਹਿੱਸਾ ਪਾਉਣ। ਮਹਾਰਾਜ ਸਭ ਤੇ ਕਿਰਪਾ ਰੱਖੀ ਜੀ। ਬਾਕੀ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਂ ਦੱਸਿਆ ਆਪ ਜੀ? ਜਗਜੀਤ ਸਿੰਘ ਜੀ। ਜਗਜੀਤ ਜੀ, ਤੁਸੀਂ ਇਹਨਾਂ ਸਾਰਿਆਂ ਨੂੰ ਇੱਕ ਤਾਂ ਡੱਕਣ ਡੇ ਜੇ, ਦੂਜਾ ਮਿੰਤਾ ਤਰਲੇ ਕਰਨ ਡੇ ਜੇ, ਕਿ ਤੁਹਾਨੂੰ ਇਹਨਾਂ ਨੇ ਖਾਸ ਸਾਰੇ ਲਾਇਆ? ਇਹ ਮੈਨੇਜਮੈਂਟ ਦਾ ਜੀ ਪ੍ਰੋਗਰਾਮ ਦੇਖਣਾ ਪੈਂਦਾ ਆ, ਨਾਲ ਸਾਰਿਆਂ ਨੂੰ ਨਾਲ ਹੀ ਆ, ਵੀਰ ਭਰਾ ਹੀ ਆ ਸਾਰੇ, ਨਾਲ ਰਲ ਕੇ ਸਾਰੇ ਜਾਣੇ ਕਰ ਰਹੇ ਆ ਸੇਵਾ, ਤੇ ਸਾਰੇ ਵੀਰ ਭਰਾ ਦੇ ਸੰਯੋਗ ਦੇ ਨਾਲ ਹੀ ਹੋ ਰਿਹਾ ਆ। ਬਾਕੀ ਗੁਰੂ ਕਿਰਪਾ ਕਰੇ ਸਭ ਤੇ ਲੱਖ ਲੱਖ ਮੁਬਾਰਕਾਂ ਮਹਾਰਾਜ ਦੇ ਜਨਮ ਦਿਨ ਦੀਆਂ ਸਭ ਨੂੰ ਜੀ, ਤੇ ਧੰਨਵਾਦ ਜੀ। ਥੈਂਕ ਯੂ ਜੀ। ਔਰ ਸਭ ਜਿਹੜੇ ਸਾਡੇ ਦਰਸ਼ਕ ਨੇ, ਸਾਡੇ ਸਰੋਤੇ ਨੇ, ਉਹਨਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਕੋਟ ਵਧਾਈਆਂ ਹੋਣ ਔਰ ਰੱਬ ਕਰੇ ਕਿ ਇਹ ਸਮਾਗਮ ਨੇ ਜਿਹੜੇ ਇਹ ਇਸੇ ਤਰ੍ਹਾਂ ਆਬਾਦ ਰਹਿਣ ਔਰ ਹਰ ਕੋਈ ਆਪਣੇ ਦਿਲ ਦੀਆਂ, ਆਪਣੇ ਮਨ ਦੀਆਂ ਮੁਰਾਦਾਂ ਜਿਹੜੀਆਂ ਉਹ ਇੱਥੇ ਪਾ ਕੇ ਜਾਏ ਔਰ ਆਪਣੀਆਂ ਰੀਝਾਂ ਪੂਰੀਆਂ ਕਰੇ। ਪੰਜਾਬੀ ਰੇਡੀਓ USA ਤੋਂ ਮਸੂਦ ਮੱਲੀ ਡਿਜੀਟਲ ਟੀਮ ਦੇ ਨਾਲ ਫਿਰ ਤੁਹਾਨੂੰ ਮਿਲਦਾ ਹੈ। ਪੰਜਾਬੀ ਰੇਡੀਓ USA ਦੇ ਮਸੂਦ ਮੱਲੀ ਆਪਣੇ ਸਭ ਦਰਸ਼ਕਾਂ ਨੂੰ ਇੱਕ ਵਾਰ ਫਿਰ ਗੁਰਦੁਆਰਾ ਬੇਕਰਸਫੀਲਡ 'ਚ ਜੀ ਆਇਆਂ ਨੂੰ ਕਹਿੰਦਾ ਹੈ, ਸਵਾਗਤ ਕਰਦਾ ਹੈ। ਸੰਗਤਾਂ ਆਪੋ ਆਪਣੀ ਸੇਵਾ ਦੇ ਵਿੱਚ ਜੁੜੀਆਂ ਹੋਈਆਂ ਨੇ। ਸੋ ਮੈਂ ਕਿਤੇ ਜਾ ਕੇ ਸਾਰਿਆਂ ਨੂੰ ਕੰਮ ਛਡਾਉਣਾ ਆ ਔਰ ਉਸ ਤੋਂ ਬਾਅਦ ਉਹਨਾਂ ਦੇ ਨਾਲ ਵਿਚਾਰ ਨੇ ਜਿਹੜੇ ਸਾਂਝੇ ਕਰਨਾ। ਮਕਸਦ ਇਹ ਹੈ ਕਿ ਆਪ ਸਭ ਵੀ ਇਹ ਸਾਰੇ ਸਮਾਗਮ ਨੇ ਜਿਹੜੇ ਉਹਨਾਂ ਦਾ ਆਨੰਦ ਮਾਣੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਦਾ ਨਾਂ ਕੀ ਹੈ? ਮੇਰਾ ਨਾਮ ਹਰਪ੍ਰੀਤ ਹੈ ਜੀ। ਤੇ ਕੀ ਮਹਿਸੂਸ ਕਰ ਰਹੇ ਜੇ ਇਹ ਜੋ ਰੱਬ ਨੇ ਖੁਸ਼ੀਆਂ ਭਰਿਆ ਇੱਕ ਮਾਹੌਲ ਬਣਾਇਆ? ਸਾਰਿਆਂ ਤੋਂ ਪਹਿਲਾਂ ਹੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਧੰਨ ਬਾਬਾ ਦੀਪ ਸਿੰਘ ਜੀ ਦੇ ਹੈਗਾ ਗੁਰਦੁਆਰਾ ਸਾਹਿਬ ਜੀ। ਇੱਥੇ ਜਿਹੜਾ ਅਸੀਂ ਇਹ ਮਨਾਉਣਾ ਨਗਰ ਕੀਰਤਨ ਕਰ ਰਹੇ ਹਾਂ ਕੱਲ ਨੂੰ, ਉਹਦੇ ਸਮੂਹ ਦੇ ਵਿੱਚ ਇੱਕ ਦਿਨ ਪਹਿਲਾਂ ਲੰਗਰ ਸਟਾਰਟ ਹੋ ਜਾਂਦੇ ਨੇ ਤੇ ਮਤਲਬ ਕਿ ਕਵਿਸਰੀ ਚੱਲਦੀ ਹੈਗੀ ਹੈ, ਕਥਾਵਾਚਕ ਆਏ ਹੋਏ ਨੇ ਸਾਡੇ ਕੋਲੇ। ਉਹਦਾ ਕਰਕੇ ਇੱਕ ਦਿਨ ਪਹਿਲਾਂ ਵੀ ਬਹੁਤ ਵੱਡਾ ਰਸ਼ ਹੁੰਦਾ। ਅੱਜ ਵੀ ਸੀ ਤੇ ਕੱਲ ਵੀ ਬਹੁਤ ਜ਼ਿਆਦਾ ਰਸ਼ ਸੀਗਾ ਤੇ ਕੱਲ ਨੂੰ ਇਸ ਤੋਂ ਵੀ ਜ਼ਿਆਦਾ ਹੋਣਾ। ਤੇ ਸਾਰਿਆਂ ਦੀ ਸਾਰੀ ਕਮੇਟੀ ਵੱਲੋਂ ਤੇ ਸਾਰੇ ਗੁਰਦੁਆਰੇ ਦੀ ਸੰਗਤ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਜੀ ਆਇਆਂ ਨੂੰ ਅਤੇ ਬਹੁਤ ਬਹੁਤ ਧੰਨਵਾਦ ਕਰਦੇ ਜੀ। ਆਪ ਜੀ ਨੂੰ ਵੀ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਤੁਹਾਨੂੰ ਵੀ ਬਹੁਤ ਬਹੁਤ ਗੁਰਪੁਰਬ। ਥੈਂਕ ਯੂ ਜੀ। ਬਾਕੀ ਮੈਂ ਮਾਫੀ ਚਾਹੁੰਦਾ, ਚਾਹ ਡੁੱਲਦੇ ਨਹੀਂ। ਸਤਿ ਸ਼੍ਰੀ ਅਕਾਲ ਜੀ। ਇੱਧਰ ਕੋਲ ਸਲਾਹ ਕਰ ਲੈਣ ਪਹਿਲੇ, ਉਸ ਤੋਂ ਬਾਅਦ ਫਿਰ ਚੱਲਦੇ। ਤੁਸੀਂ ਭਾਈ ਅੱਗੇ ਆਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਖਾਲਸਾ ਵਾਹਿ ਫਤਿਹ ਜੀ। ਫਤਿਹ ਜੀ। ਨਾਂ ਦੱਸਣਾ? ਅਨੂਪ ਸਿੰਘ ਜੀ। ਅਨੂਪ ਜੀ, ਤੁਸੀਂ ਇਹ ਦੱਸੋ ਕਿ ਕਿਹੜੀ ਸੇਵਾ ਦੇ ਵਿੱਚ ਰੁੱਝੇ ਪਏ ਜੇ? ਸਾਰੇ ਜਿਹੜੇ ਜੀ ਇਕੱਠੇ ਕੀਤੇ ਨੇ, ਕੋਈ ਥੋੜਾ ਜਿਹੀ ਲੰਗਰ ਸੇਵਾ ਵੱਲੋਂ ਦੱਸੋ, ਤੁਹਾਡੀ ਡਿਊਟੀ ਕਿੱਥੇ? ਅਸੀਂ ਜੀ ਸਾਰੇ ਪਾਸੇ ਸਾਂਝੀ ਸਾਰੀ ਸੇਵਾ, ਪ੍ਰਸ਼ਾਦਿਆਂ ਦੀ ਸੇਵਾ, ਬੈਕਅਪ ਸੇਵਾ, ਸਾਰੀ ਸੇਵਾ ਕੀਤੀ ਜੀ। ਆ ਸਾਰੇ ਰਾਜੂ ਭਾਈ ਸਾਹਿਬ, ਆ ਸਾਰੇ ਬੰਦੇ ਆਪਣੇ ਰੰਧਾਵਾ ਸਾਹਿਬ ਸਭ ਸੇਵਾ ਕਰ ਰਹੇ ਨੇ, ਘੁੰਮਣ ਸਾਹਿਬ ਜੀ। ਇਹ ਦੱਸੋ ਕਿ ਤੁਹਾਡੀ ਜਿਹੜੀ ਡਿਊਟੀ, ਮੇਰਾ ਸਵਾਲ ਫਿਰ ਉੱਥੇ ਹੀ ਹੈ, ਉਹ ਕਿਹੜਾ ਆ? ਸਾਰੇ ਕੰਮ ਕਰਨ ਵਾਲਾ ਕਈ ਵਾਰ ਵਿਹਲਾ ਹੀ ਹੁੰਦਾ। ਨਹੀਂ ਅਸੀਂ ਨਹੀਂ ਵਿਹਲੇ ਹੈਗੇ, ਸਾਡੇ ਕੱਪੜੇ ਦੱਸ ਦੇਣਗੇ, ਅਸੀਂ ਵਿਹਲੇ ਹੀ ਨਹੀਂ ਹੈਗੇ। ਆਓ ਥੈਂਕ ਯੂ ਜੀ। ਅੱਛਾ, ਕੀ ਗੁਰਪੁਰਬ ਦੇ ਇਸ ਖੁਸ਼ੀਆਂ ਭਰੇ ਇਸ ਪਵਿੱਤਰ ਮੌਕੇ ਦੇ ਉੱਤੇ ਸਨੇੜਾ ਹੈ ਤੁਹਾਡਾ ਸੰਗਤਾਂ ਵਾਸਤੇ? ਸਨੇੜ ਵਾਲੀ ਸਾਰੇ ਰਲ ਕੇ ਰਹਿਣ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਦੇ ਸਭ ਜੋ ਬੁਝੇ ਕੌਣ ਭਲੇ ਕਹੋ ਮੰਦੇ। ਬਹੁਤ ਧੰਨਵਾਦ ਜੀ, ਥੈਂਕ ਯੂ ਸੋ ਮਚ। ਲੋ ਜੀ, ਇਹ ਮੰਜ਼ਰ ਨੇ ਜਿਹੜੇ ਇਹ ਅਗਰ ਦੇਖਣੇ ਹੈ, ਸਾਡੀ ਅੱਖ ਨਾਲ ਦੇਖਣੇ ਹੈ, ਤੇ ਉਹਦੇ ਵਾਸਤੇ ਤੁਹਾਨੂੰ ਜੁੜੇ ਰਹਿਣਾ ਪਏਗਾ ਪੰਜਾਬੀ ਰੇਡੀਓ USA ਨਾਲ, ਡਿਜੀਟਲ ਟੀਮ ਦੇ ਨਾਲ। ਹੁਣ ਤੱਕ ਲਈ ਮਸੂਦ ਮੱਲੀ ਕੋਲ ਇੰਨਾ ਹੀ। ਮਿਲਣੇ ਹਾਂ ਅਗਲੀ ਕਵਰੇਜ ਤੇ।